ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਵਿਊਅਰਸ ਐਂਡ ਵੈਲ ਦੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਚੀਨ ਤੇ ਪਾਕਿਸਤਾਨ ਵੱਲੋਂ ਇੰਡੀਅਨ ਓਸ਼ਨ ਵਿੱਚ ਸਾਂਝੀਆਂ ਨੇਵੀ ਤੇ 에ਅਰ ਫੋਰਸ ਦੀਆਂ ਮਸ਼ਕਾਂ ਕੀਤੀਆਂ ਜਾ ਰਹੀਆਂ ਨੇ। ਸੋ ਇਹ ਮਸ਼ਕਾਂ ਦੀ ਇਹ ਟਾਈਮਿੰਗ ਦੱਸਦੀ ਹੈ ਕਿ ਇਹ ਵਾਰਨਿੰਗ ਭਾਰਤ ਨੂੰ ਦਿੱਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਚਰਨ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਵੇਂ ਅਸੀਂ ਪਹਿਲਾਂ ਵੀ ਕਿਹਾ ਕਿ ਬਹੁਤ ਵਾਰ ਜਿਹੜੀ ਜੀਓ ਪੋਲੀਟਿਕਸ ਹੈ, ਜਿਹਦਾ ਇਸ ਵੇਲੇ ਸੈਂਟਰ ਸਾਡਾ ਖਿੱਤਾ ਬਣਿਆ ਹੋਇਆ ਹੈ, ਬੇਸ਼ੱਕ ਜੰਗ ਯੂਕਰੇਨ ਔਰ ਰਸ਼ੀਆ ਦੀ ਚੱਲ ਰਹੀ ਹੈ, ਲੇਕਿਨ ਅਸੀਂ ਦੇਖਦੇ ਹਾਂ ਕਿ ਹੁਣ ਉਹਦੀਆਂ ਖਬਰਾਂ ਵੀ ਹੌਲੀ ਹੌਲੀ ਗਾਇਬ ਹੋਣੀਆਂ ਸ਼ੁਰੂ ਹੋ ਗਈਆਂ ਤੇ ਫੋਕਸ ਉਸ ਪਾਸੇ ਉਹ ਸ੍ਰੀਲੰਕਾ ਦੇ ਹਵਾਲੇ ਨਾਲ ਗੱਲ ਹੋ ਰਹੀ ਹੋਏ, ਚਾਈਨਾ ਦੇ ਹਵਾਲੇ ਨਾਲ ਹੋ ਰਹੀ ਹੋਏ ਜਾਂ ਪਾਕਿਸਤਾਨ ਦੇ ਹਵਾਲੇ ਨਾਲ ਹੋ ਰਹੀ ਹੋਏ। ਇੱਕ ਪਾਸੇ ਪਾਕਿਸਤਾਨ ਦਾ ਇਨਰ ਕ੍ਰਾਈਸਿਸ ਹੈ, ਲੇਕਿਨ ਦੂਸਰੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਵੀ ਜਿਹੜਾ ਮੈਸੇਜ ਕਈ ਵਾਰ ਤੁਸੀਂ ਬਿਨਾਂ ਕਹੇ ਜੋ ਹਰਕਤ ਕਰ ਰਹੇ ਹੁੰਦੇ ਹੋ ਜਾਂ ਕੋਈ ਕਾਰਵਾਈ ਕਰਦੇ ਹੋ, ਮੈਸੇਜ ਹੀ ਹੁੰਦਾ। ਔਰ ਇਹ ਮੇਜਰ ਖਬਰ ਹੈ ਵਿਦ ਆਈ ਔਨ ਇੰਡੀਅਨ ਓਸ਼ਨ, China and Pakistan kick off naval air drills to jointly deal with maritime threats। ਹੁਣ ਚੀਨ ਦੀ ਔਰ ਪਾਕਿਸਤਾਨ ਦੀ ਜਿਹੜੀ ਨੇਵੀ ਔਰ 에ਅਰ ਫੋਰਸ ਉਹਨਾਂ ਦੀਆਂ ਜੁਆਇੰਟ ਐਕਸਰਸਾਈਜ਼ ਇੰਡੀਅਨ ਓਸ਼ਨ, ਜਦੋਂ ਦਾ ਥੀਮ ਹੀ ਉਹਨਾਂ ਨੇ ਰੱਖਿਆ ਹੈ ਜੁਆਇੰਟਲੀ ਡੀਲਿੰਗ ਵਿਦ ਮੈਰੀਟਾਈਮ ਸਿਕਿਉਰਿਟੀ ਥ੍ਰੈਟ, ਕਿ ਵੀ ਇਹ ਜਿਹੜਾ ਸਮੁੰਦਰੀ ਜਿਹੜੀ ਥ੍ਰੈਟ ਹੈ ਉਹਦੇ ਨਾਲ ਅਸੀਂ ਜੁਆਇੰਟਲੀ ਡੀਲ ਵਿਦ ਕਿਵੇਂ ਕਰਨਾ ਹੈ। ਔਰ ਇਹ ਜਿਹੜੀਆਂ ਨੇ ਸ਼ੰਘਾਈ ਦੇ, ਔਰ ਮੈਂ ਖਬਰ ਦਾ ਪਹਿਲਾਂ ਇਹ ਦੱਸਦੇ ਹਾਂ ਕਿ ਭਾਈ ਇਹ ਕਿਸ ਲੈਵਲ ਦੇ ਸੋਰਸ ਤੋਂ ਔਰ ਕੀ ਹੈ ਕਿ ਚਾਈਨਾ ਐਂਡ ਪਾਕਿਸਤਾਨ ਔਨ ਸੰਡੇ ਕਿਕਡ ਆਫ ਦੇਅਰ ਸੀ ਗਾਰਡੀਅਨਸ 2 drills off the Shanghai coast by deploying their new high-tech naval ships and fighter jets to jointly deal with maritime security threats as their navies stepped up cooperation in India's backyard, the Indian Ocean। ਉਹਨਾਂ ਦੀ ਬੈਕਯਾਰਡ ਸ਼ੰਘਾਈ ਦੇ ਉਸ ਮੁਕਾਮ ਦੇ ਉੱਤੇ ਉਹਨਾਂ ਨੇ ਸ਼ੰਘਾਈ ਕੋਸਟ ਦੇ ਉੱਤੇ ਉਹਨਾਂ ਨੇ ਆਪਣੀਆਂ ਪਾਕਿਸਤਾਨ ਲਿਬਰੇਸ਼ਨ ਆਰਮੀ ਔਰ ਪਾਕਿਸਤਾਨ ਦੀ ਨੇਵੀ ਔਰ ਜਿਹੜੀ 에ਅਰ ਫੋਰਸ ਉਹਨਾਂ ਨੇ ਜੁਆਇੰਟ ਐਕਸਰਸਾਈਜ਼ ਸ਼ੁਰੂ। ਔਰ ਇਸ ਨੂੰ ਬਰੀਫ ਵੀ ਜਿਹੜਾ ਹੈ ਉਹ ਸਪੋਕਸ ਪਰਸਨ ਉਹਨਾਂ ਦੇ PLA ਔਰ ਦੂਜੇ ਦੇ ਕਰ ਰਹੇ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਜਿਹੜੇ ਉਹਨਾਂ ਨੇ ਉਸ ਜੁਆਇੰਟ ਐਕਸਰਸਾਈਜ਼ ਦੇ ਵਿੱਚ ਇੰਪਲੋਏ ਕੀਤੇ ਨੇ, ਉਹਨਾਂ ਨੇ ਇਹ ਕਿਹਾ ਦਾ PLA's ਈਸਟਰਨ ਥੀਏਟਰ ਕਮਾਂਡ ਨੇਵੀ ਸੈਂਟ ਦਾ ਫ੍ਰਿਗੇਟ ਜ਼ਿੰਗਸਟਨ, ਦਾ ਕੋਵਟ ਸ਼ੂਜ਼ੂ ਕੰਪ੍ਰੈਹੈਂਸਿਵ ਸਪਲਾਈ ਸ਼ਿਪ ਫਲਾਣਾ, ਇਹ ਸਬਮਰੀਨ अर्ਲੀ ਵਾਰਨਿੰਗ 에ਅਰਕ੍ਰਾਫਟ, 2 ਫਾਈਟਰ ਜੈਟਸ। ਇਹ ਸਾਰੇ ਗਲੋਬਲ ਟਾਈਮਸ ਦੀ ਰਿਪੋਰਟਿੰਗ ਹੈ। ਪਾਕਿਸਤਾਨ ਵੱਲੋਂ ਤੈਮੂਰ is the second of powerful type frigate built by China. It was delivered to Pakistan Navy in Shanghai on June 23rd। ਇਸੇ ਹੀ ਜਿਹੜਾ ਉਹਨਾਂ ਨੇ ਜੂਨ ਦੇ ਵਿੱਚ ਦਿੱਤੇ ਨੇ। ਔਰ ਇਸ ਦੇ ਨਾਲ ਜਿਹੜਾ ਪਾਕਿਸਤਾਨ ਨੇਵੀ ਫਲੀਟ ਵੀ ਜਿਹੜੀ ਹੈ ਉਹ ਉਹਨੇ ਜੁਆਇਨ ਕੀਤਾ। ਔਰ ਇਸ ਸਾਰੇ ਦੇ ਚੱਲਦੇ ਆ ਕਿ ਬਈ ਉਹਨਾਂ ਨੇ ਕਿਹਾ ਦਾ ਡ੍ਰਿਲਸ ਗੋਲ ਇਜ਼ ਟੂ ਐਨਹਾਂਸ ਡਿਫੈਂਸ ਕੋਆਪਰੇਸ਼ਨ, ਕੰਡਕਟ ਪ੍ਰੋਫੈਸ਼ਨਲ ਐਂਡ ਟੈਕਨੀਕਲ ਐਕਸਚੇਂਜਿਸ, ਡੀਪਨ ਟ੍ਰੈਡੀਸ਼ਨਲ ਫਰੈਂਡਸ਼ਿਪਸ। ਹੁਣ ਇਹ ਕਿਉਂ ਇੰਪੋਰਟੈਂਟ ਹੈ ਚਾਈਨਾ ਦੇ ਲਈ ਵੀ, ਕਿਉਂਕਿ ਇਕੱਲਾ ਇਹੀ ਨਹੀਂ ਕਿ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਚਾਈਨਾ ਦਾ ਡ੍ਰੀਮ ਪ੍ਰੋਜੈਕਟ ਹੈ $380 ਬਿਲੀਅਨ ਜਾਂ ਦੂਜਾ ਗਵਾਦਰ। ਹੁਣ ਗਵਾਦਰ ਪੋਰਟ ਨਾਲ ਜਿਹੜਾ ਚਾਈਨਾ ਦਾ ਪ੍ਰੋਵਿੰਸ ਸਿੰਗਕਿਆਂਗ ਦਾ ਮਿਲਣਾ ਹੈ ਆਲਮੋਸਟ $60 ਬਿਲੀਅਨ ਦਾ ਪ੍ਰੋਜੈਕਟ ਹੈ। ਔਰ ਇਹ ਜਦੋਂ ਤੁਸੀਂ ਸਮੁੰਦਰ ਦੇ ਵਿੱਚ ਜੋਗ੍ਰਾਫਿਕਲੀ ਦੇਖਦੇ ਹੋ, ਆਲਰੇਡੀ ਜਿਹੜਾ ਦਿਜੀਬੂਟੀ ਹਾਰਨ ਆਫ ਅਫਰੀਕਾ ਦੇ ਵਿੱਚ ਜਿਹੜਾ ਥਾਂ ਹੈ ਉੱਥੇ ਚਾਈਨਾ ਦਾ ਬੇਸ ਹੈ। ਦੂਸਰਾ ਜੇ ਗਵਾਦਰ ਪੋਰਟ ਬਣਦਾ ਹੈ ਔਰ ਇਹ ਉਹਨੂੰ ਸਿੰਗਕਿਆਂਗ ਨਾਲ ਉਹਨੂੰ ਲਿੰਕ ਕਰਦਾ ਹੈ। ਸੋ ਇਸ ਸਾਰੇ ਦੇ ਚੱਲਦਿਆਂ ਚਾਈਨਾ ਔਰ ਪਾਕਿਸਤਾਨ ਜਿਹੜੇ ਨੇ ਦੋਨਾਂ ਦੀ ਸਿਕਿਉਰਿਟੀ ਔਰ ਸੇਫਟੀ ਔਰ ਮੈਰੀਟਾਈਮ ਸਿਕਿਉਰਿਟੀ ਸਮੁੰਦਰੀ ਇਹਦੇ 'ਤੇ ਹੀ ਡਿਪੈਂਡ ਕਰਦੀ ਹੈ। ਔਰ ਇਕੱਲਾ ਇਹੀ ਨਹੀਂ ਕਿ ਪਾਕਿਸਤਾਨ ਨੂੰ ਚੀਨ ਨੇ 4 ਮਾਡਰਨ ਨੇਵਲ ਫ੍ਰਿਗੇਟਸ ਦਿੱਤੇ ਨੇ। ਪਾਕਿਸਤਾਨ ਵਿਲ ਆਲਸੋ ਬੀ ਗੈਟਿੰਗ 8 ਚਾਈਨੀਜ਼ ਸਬਮਰੀਨਸ ਐਜ਼ ਪਾਰਟ ਆਫ ਐਫਰਟਸ ਟੂ ਮਾਡਰਨਾਈਜੇਸ਼ਨ ਆਫ ਪਾਕਿਸਤਾਨ ਨੇਵੀ। ਹੁਣ ਅਦਰਵਾਈਜ਼ ਸਬਮਰੀਨਸ ਮੋਸਟਲੀ ਫ੍ਰੈਂਚ ਮੇਡ ਨੇ। ਹੁਣ ਜਿਹੜੀਆਂ ਨੇ 8 ਸਬਮਰੀਨ ਚਾਈਨਾ ਨੇ ਵੀ ਬਣਾਈਆਂ ਜਿਹੜੀਆਂ ਪਾਕਿਸਤਾਨ ਨੂੰ ਦੇ ਰਹੇ ਨੇ ਨੇਵਲ ਫ੍ਰਿਗੇਟਸ ਔਰ ਲੇਟੈਸਟ ਟੈਕਨੋਲੋਜੀ। ਔਰ ਇਸ ਦੇ ਉੱਤੇ ਮੈਂ ਪਿਛਲੇ ਦਿਨਾਂ 'ਚ ਦੇਖ ਰਿਹਾ ਸੀ ਕਿ ਪ੍ਰਵੀਨ ਸਾਹਨੀ ਦੀ ਇੱਕ ਕਿਤਾਬ ਵੀ ਆਈ ਹੈ ਜਿਹਦੇ 'ਚ ਉਹਨੇ ਇੰਡੀਆ ਨੂੰ ਕਿਹਾ ਕਿ ਵੀ ਤੁਸੀਂ ਕਿਤੇ ਨੇੜੇ ਤੇੜੇ ਵੀ ਨਹੀਂ ਹੋ, ਜਿਹੜੀ ਕੋਆਪਰੇਸ਼ਨ ਔਰ ਇਕੱਲਾ ਇਹੀ ਨਹੀਂ ਕਿ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਚਾਈਨਾ ਔਰ ਪਾਕਿਸਤਾਨ ਦੀ ਕੀ ਕੋਆਪਰੇਸ਼ਨ ਹੈ, ਬਟ
ਇਹ ਜਿਹਨੂੰ ਹੁਣ ਮੈਰੀਟਾਈਮ ਐਕਸਰਸਾਈਜ਼ਸ ਨੇ ਕਿ ਚੀਨ ਔਰ ਪਾਕਿਸਤਾਨ 2 ਸਟੈਪ ਅੱਗੇ ਨੇ, ਇੰਡੀਆ ਜਿਹਦੇ ਬਾਰੇ ਅਜੇ ਸੋਚਣਾ ਵੀ ਨਹੀਂ ਉਹਨੇ ਸ਼ੁਰੂ ਕੀਤਾ, ਪਹੁੰਚਣਾ ਤੇ ਦੂਰ ਦੀ ਗੱਲ ਹੈ। ਸੋ ਮੈਂ ਇਹ ਸਮਝਦਾ ਵੀ ਬਹੁਤ ਵਾਰ ਆਪਣੇ ਵੀ ਕਈ ਭੈਣ ਭਰਾ ਜਿਹੜੇ ਨੇ ਉਹ ਇੰਡੀਅਨ ਪ੍ਰੋਪੇਗੈਂਡੇ ਦਾ ਸ਼ਿਕਾਰ ਹੁੰਦੇ ਨੇ। ਪਾਕਿਸਤਾਨ ਫੇਲਡ ਸਟੇਟ ਗਿਆ, ਟੁੱਟ ਗਿਆ, ਕ੍ਰਾਈਸਿਸ, ਇਮਰਾਨ ਖਾਨ ਇਧਰ, ਇਹ ਇਨਰ ਚੱਲਦਾ ਰਹਿੰਦਾ ਹੈ। ਇਹ ਆਪਣੇ ਹਰ ਥਾਂ ਤੇ ਕੁਛ ਨਾ ਕੁਛ ਥੋੜਾ ਬਹੁਤ ਹੁੰਦਾ ਹੈ। ਲੇਕਿਨ ਪਾਕਿਸਤਾਨ ਦੀ ਫੌਜ, ਉਹਨਾਂ ਦਾ ਚੀਨ ਦੇ ਨਾਲ ਰਿਲੇਸ਼ਨਸ਼ਿਪ ਔਰ ਜਿਹੜਾ ਲੇਟੈਸਟ ਟੈਕਨੋਲੋਜੀ ਜਿਹੜੀ ਚਾਈਨਾ ਔਰ ਪਾਕਿਸਤਾਨ ਜਿਹਨਾਂ ਜਿਹੜੇ ਆਲ ਵੈਦਰ ਫਰੈਂਡ ਨੇ, ਔਰ ਹੁਣ ਜਦੋਂ ਕਿ ਆਲਰੇਡੀ ਅਮਰੀਕਾ ਦੇ ਨਾਲ ਥੋੜੀ ਬਹੁਤ ਕਸ਼ੀਦਗੀ ਪਾਕਿਸਤਾਨ ਦੀ ਵਧੀ ਹੈ, ਸੋ ਪਾਕਿਸਤਾਨ ਦਾ ਝੁਕਾਅ ਹੋਰ ਵੀ ਚੀਨ ਵੱਲ ਹੋਇਆ। ਔਰ ਇਸ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਵੀ ਚਾਈਨਾ ਨੇ $3.5 ਬਿਲੀਅਨ ਦਿੱਤਾ ਹੈ, ਜਿਹਦੇ ਕਰਕੇ ਜਿਹੜਾ ਪਾਕਿਸਤਾਨ ਦੇ ਉੱਤੇ ਫੌਰਨ ਇੱਕ ਖਤਰੇ ਦੇ ਬੱਦਲ ਮੰਡਰਾ ਰਹੇ ਸੀ, ਹਾਲ ਦੀ ਘੜੀ ਉਹ ਛੱਟੇ ਨੇ। ਸੋ ਅਸੀਂ ਹੁਣ ਰੂਹਾਨੀ ਵਿਚਾਰ ਵੱਲ ਮੁੜਦੇ। ਪੰਜਵੇਂ ਪਾਤਸ਼ਾਹ ਦਾ ਸ੍ਰੀ ਰਾਗ ਦੇ ਵਿੱਚ ਸ਼ਬਦ, ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ, ਸੁਤ ਦਾਰਾ ਬਨਤਾ ਅਨੇਕ ਬਹੁਤ ਰੰਗ ਅਰ ਵੇਸ, ਹਰ ਨਾਮ ਹਿਰਦੈ ਨ ਵਸਈ ਕਾਰਜ ਕਿਤੈ ਨ ਲੇਖ, ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਦ ਸਾਧ ਕੀ, ਗੁਰ ਚਰਣੀ ਚਿਤ ਲਾਏ। ਰਹਾਓ ਦੀ ਤੁਕ ਨੂੰ ਆਧਾਰ ਬਣਾ ਕੇ ਵਿਚਾਰ ਕਿ ਮੇਰੇ ਮਨ ਉਸ ਵਾਹਿਗੁਰੂ ਦੇ ਨਾਮ ਨੂੰ ਸਦਾ ਧਿਆ, ਯਾਦ ਕਰ, ਉਸ ਦੇ ਉੱਤੇ ਉਸ ਦੀ ਇਬਾਦਤ ਕਰ। ਔਰ ਇਸ ਦੇ ਲਈ ਤਾਂ ਕਿ ਤੇਰਾ ਵਾਹਿਗੁਰੂ ਦੇ ਵਿੱਚ, ਰੱਬ ਦੇ ਵਿੱਚ, ਰੱਬੁਲ ਆਲਮੀਨ ਦੇ ਵਿੱਚ ਤੇਰਾ ਫੇਥ ਮਜ਼ਬੂਤ ਹੋਏ। ਕਰ ਸੰਗਤ ਨਿਤ ਸਾਧ ਕੀ, ਰੋਜ਼ਾਨਾ ਭਲੇ ਲੋਕਾਂ ਦੀ ਸੰਗਤ ਕਰ, ਜਿਹੜੀ ਅਸੀਂ ਮੰਗਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਕਰ ਸੰਗਤ ਨਿਤ ਸਾਧ ਕੀ, ਗੁਰ ਚਰਣੀ ਚਿਤ ਲਾਏ। ਗੁਰੂ ਦੇ ਚਰਨਾਂ ਦੇ ਵਿੱਚ, ਗੁਰੂ ਦੇ ਚਰਨ ਸ਼ਬਦ ਨੇ, ਗੁਰ ਮੂਰਤ ਗੁਰ ਸ਼ਬਦ ਹੈ, ਗੁਰੂ ਦੀ ਬਾਣੀ, ਗੁਰੂ ਦੇ ਸ਼ਬਦ ਦੇ ਉੱਤੇ ਆ ਮੰਨਾ, ਗੁਰ ਚਰਨੀ ਚਿਤ ਲਾਏ। ਔਰ ਇਹ ਆਪਣੇ ਆਪ ਨੂੰ ਕਿ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ, ਸੁਤ ਦਾਰਾ ਬਨਤਾ ਅਨੇਕ ਬਹੁਤ ਰੰਗ ਅਰ ਵੇਸ, ਕਿ ਮੇਰਾ ਤਨ ਵੀ, ਜਿਸ ਦਾ ਮੈਂ ਗੁਮਾਨ ਕਰਦਾ ਕਿ ਮੇਰਾ ਬੜਾ ਖੂਬਸੂਰਤ ਸਰੀਰ ਹੈ, ਮੇਰੇ ਕੋਲ ਬਹੁਤ ਧਨ ਹੈ, ਮੇਰੇ ਕੋਲ ਰਾਜ ਹੈ, ਮੈਂ ਅਫਸਰ ਲੱਗਾ ਹੋਇਆ, ਮੈਂ ਵੱਡਾ ਕਾਰਖਾਨੇਦਾਰ ਹੈ, ਮੈਂ ਵੱਡਾ ਵਪਾਰੀ ਹੈ, ਮੈਂ ਬਹੁਤ ਖੂਬਸੂਰਤ ਹੈ, ਮੈਂ ਤਾਂ ਦੇਸ਼ਾਂ ਦਾ ਮਾਲਕ ਹੈ। ਸੁਤ ਦਾਰਾ ਮੇਰੇ ਬੱਚੇ ਨੇ, ਕਿੰਨੇ ਮੁੰਡੇ ਨੇ, ਕਿੰਨੀਆਂ ਕੁੜੀਆਂ ਨੇ, ਮੇਰੇ ਔਰਤਾਂ ਕਿੰਨੀਆਂ ਨੇ ਜਿਹੜੀਆਂ ਮੇਰੇ ਤੇ ਮਰਦੀਆਂ ਨੇ, ਕਿਉਂਕਿ ਇਹ ਸ਼ਬਦ ਦਾ ਹੀ ਭਾਵ ਹੈ। ਸੁਤ ਦਾਰਾ ਬਨਿਤਾ ਅਨੇਕ, ਬਨਤਾ ਔਰਤ ਨੂੰ ਕਹਿੰਦੇ ਨੇ, ਅਨੇਕ ਬਹੁਤ ਰੰਗ ਔਰ ਵੇਸ, ਮੈਂ ਤਾਂ ਕਿੰਨੇ ਰੰਗ ਮਾਣਦਾ, ਮੇਰੇ ਕੋਲ ਕਿੰਨੀਆਂ ਪੁਸ਼ਾਕਾਂ ਨੇ, ਕਿੰਨੇ ਪਹਿਰਾਵੇ ਨੇ। ਹਰ ਨਾਮ ਹਿਰਦੇ ਨਾ ਵਸਈ ਕਾਰਜ ਕਿਤੇ ਨਾ ਲੈ, ਕਿ ਉੱਪਰ ਦਿੱਤੇ ਜਿੰਨੀਆਂ ਗੁਮਾਨ ਵਾਲੀਆਂ ਗੱਲਾਂ ਨੇ, ਜੇ ਰੱਬ ਦਾ ਨਾਂ ਦਿਲ ਵਿੱਚ ਨਹੀਂ ਵਸਦਾ ਤੇ ਇਹ ਕੋਈ ਵੀ ਹੋਰ ਕੰਮ ਕਿਸੇ ਲੇਖੇ ਲੱਗਣ ਵਾਲਾ ਨਹੀਂ ਹੈ, ਕਿਸੇ ਲੇਖੇ ਲਾਉਣ ਵਾਲਾ ਨਹੀਂ ਹੈ। ਨਾਮ ਨਿਧਾਨ ਧਿਆਈ ਹੈ, ਮਸਤਕ ਹੋਵੈ ਭਾਗ, ਕਾਰਜ ਸਭ ਸਵਾਰੀ ਹੈ, ਗੁਰ ਕੀ ਚਰਣੀ ਲਾਗ, ਹਉਮੈ ਰੋਗ ਪ੍ਰਮ ਕੱਟੀਐ, ਨਾ ਆਵੈ ਨਾ ਜਾਗ। ਨਿਧਾਨ ਖਜ਼ਾਨਾ, ਕਿ ਉਸ ਨਾਮ ਦੇ ਖਜ਼ਾਨੇ ਨੂੰ, ਰੱਬ ਦੀ ਯਾਦ ਦੇ ਖਜ਼ਾਨੇ ਨੂੰ ਆਪਣੇ ਧਿਆਨ ਵਿੱਚ ਲਿਆਈਏ। ਪਰ ਇਹ ਸੰਭਵ ਤਾਂ ਹੀ ਹੁੰਦਾ ਹੈ ਮਸਤਕ ਹੋਵੇ ਭਾਗ, ਜੇ ਰੱਬ ਦੀ ਰਹਿਮਤ ਹੋਏ। ਮਸਤਕ ਤੇ ਵੀ ਲਿਖਣ ਵਾਲਾ ਰੱਬ ਹੀ ਹੈ, ਰਹਿਮਤ ਕਰਨ ਵਾਲਾ ਵੀ ਰੱਬ ਹੀ ਹੈ। ਤੇ ਜਦੋਂ ਰੱਬ ਦੀ ਰਹਿਮਤ ਹੁੰਦੀ ਹੈ, ਨਾਮ ਦਾ ਖਜ਼ਾਨਾ ਮਿਲਦਾ ਹੈ, ਕਾਰਜ ਸਭ ਸਵਾਰੀ ਹੈ, ਸਾਰੇ ਕਾਰਜ ਸਵਰ ਜਾਂਦੇ ਨੇ। ਗੁਰ ਕੀ ਚਰਣੀ ਲਾਗ, ਗੁਰੂ ਦੇ ਸ਼ਬਦ ਦੇ ਉੱਤੇ, ਗੁਰੂ ਦੇ ਉੱਤੇ ਅਮਨਾ ਕਰਕੇ। ਹਉਮੈ ਰੋਗ ਭਰਮ ਕੱਟੀਐ, ਨਾ ਆਵੈ ਨਾ ਜਾਗ। ਹੁਣ ਇਹ ਕਿਵੇਂ ਮਸਤਕ ਦੇ ਭਾਗ ਪ੍ਰਗਟ ਹੁੰਦੇ ਨੇ? ਜਦੋਂ ਅੰਦਰੋਂ ਹਉਮੈ ਦੀ ਬਿਮਾਰੀ, ਹਉਮੈ ਦਾ ਰੋਗ, ਜਿਹੜਾ ਕ੍ਰੋਨਿਕ ਰੋਗ ਹੈ, ਕ੍ਰੋਨਿਕ ਬਿਮਾਰੀ, ਦੋ ਤਰ੍ਹਾਂ ਦੀਆਂ ਬਿਮਾਰੀਆਂ, ਇੱਕ ਐਕਿਊਟ, ਇੱਕ ਕ੍ਰੋਨਿਕ। ਤੇ ਗੁਰੂ ਸਾਹਿਬ ਨੇ ਕਿਹਾ ਹਉਮੈ ਦੀਰਘ ਰੋਗ ਹੈ। ਜਿਵੇਂ ਦਮੇ ਬਾਰੇ ਹੁੰਦਾ ਸੀ ਜੀ, ਦਮਾਂ ਨਾਲ ਹੀ ਹੈ, ਜਦੋਂ ਤੱਕ ਦਮ ਹੈ ਦਮੇ ਨੇ ਰਹਿਣਾ, ਉਹਨੇ ਠੀਕ ਨਹੀਂ ਹੋਣਾ। ਇਹ ਦੀਰਘ ਰੋਗ ਹੈ। ਸੋ ਗੁਰੂ ਸਾਹਿਬ ਨੇ ਫਰਮਾਇਆ ਹਉਮੈ ਦੀਰਘ ਰੋਗ ਹੈ, दारू ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਕਹਿ ਨਾਨਕ ਸੁਣੋ ਜਨੋ ਇਤ ਸੰਜਮ ਦੁਖ ਜਾ। ਹਉਮੈ ਦੀਰਘ ਰੋਗ ਹੈ, ਹਉਮੈ ਰੋਗ ਭਰਮ ਕੱਟੀ ਹੈ,
ਕਿ ਜਦੋਂ ਗੁਰੂ ਦੇ ਉੱਤੇ ਅਮਨਾ ਕਰਕੇ ਆਪਣਾ ਆਪ ਗੁਰੂ ਦੇ ਹਵਾਲੇ ਕਰ ਦਈਏ, ਹਉਮੈ ਦੀ ਬਿਮਾਰੀ ਖਤਮ ਹੋ ਜਾਂਦੀ ਹੈ। ਤੇ ਜਦੋਂ ਹਉਮੈ ਖਤਮ ਹੋ ਗਈ, ਰੱਬ ਦੇ ਨਾਲ ਇੱਕ ਸਾਰਤਾ, ਇੱਕ ਸੁਰਤਾ ਔਰ ਇੱਕ ਵਾਂਗੀ ਜਿਹੜੀ ਹੋ ਗਈ, ਫਿਰ ਆਣ ਜਾਣ ਦਾ ਚੱਕਰ ਜਿਹੜਾ ਹੈ ਉਹ ਮੁੱਕ ਜਾਂਦਾ ਹੈ। ਨਾ ਆਵੇ ਨਾ ਜਾਗ ਜੀ ਕਰ ਸੰਗਤ ਤੂੰ ਸਾਧ ਕੀ, 68 ਤੀਰਥ ਨਾਉ ਜਿਉ ਪ੍ਰਾਣ ਮਨ ਤਨ ਹਰੇ, ਸਾਚਾ ਇਹੋ ਸੁਆਓ ਇੱਥੇ ਮਿਲੈ ਵਡਾਈਆਂ ਦਰਗਹਿ ਪਾਵੈ ਥਾਓ। ਹੁਣ ਜਿਵੇਂ ਹਿੰਦੂਆਂ ਦੇ ਵਿੱਚ 68 ਤੀਰਥ ਨੇ ਕਿ ਉੱਥੇ ਸਾਰਾ ਉਮਰ ਤੁਸੀਂ ਨਹਾਉਂਦੇ ਰਹੋ, ਗੰਗਾ ਤੋਂ ਤੁਰੋ ਗੋਦਾਵਰੀ ਤੱਕ ਜਾਓ ਔਰ ਫਿਰ ਵਾਪਸ ਮੁੜੋ, ਫਿਰ ਉੱਤੇ ਚੜ੍ਹ ਜਾਓ, ਕੇਦਾਰਨਾਥ, ਅਮਰਨਾਥ, ਇਹ ਸਾਰੇ 68 ਗਿਣਾਏ ਹੋਏ ਇਹਨਾਂ ਨੇ ਪੂਰੇ, ਵੀ ਬੰਦੇ ਨੂੰ ਟਿਕ ਕੇ ਬਹਿਣ ਹੀ ਨਹੀਂ ਦੇਣਾ। ਪਰ ਗੁਰੂ ਸਾਹਿਬ ਕਹਿੰਦੇ ਨੇ ਕਰ ਸੰਗਤ ਤੂੰ ਸਾਧ ਕੇ 68 ਤੀਰਥ, ਤੈਨੂੰ 68 ਤੀਰਥਾਂ ਤੇ ਜਾਣ ਦੀ ਲੋੜ ਨਹੀਂ ਹੈ। ਤੂੰ ਸਤ ਸੰਗਤ ਦੇ ਵਿੱਚ ਬੈਠ ਕੇ ਰੱਬ ਦੀ ਇਬਾਦਤ ਕਰ, ਇਹੀ ਤੇਰੇ ਲਈ 68 ਤੀਰਥ ਨੇ। ਜਿਉ ਪ੍ਰਾਣ ਮਨ ਤਨ ਹਰੇ, ਜਿਉਂ ਹੀ ਰੱਬ ਦੀ ਬੰਦਗੀ, ਰੱਬ ਦੀ ਯਾਦ ਆਉਂਦੀ ਹੈ, ਤੁਹਾਡੇ ਅੰਦਰ ਮਨ ਔਰ ਤਨ ਦੋਨੋਂ ਹੀ ਚਾਅ 'ਚ ਆਨੰਦ 'ਚ ਭਰ ਜਾਂਦੇ ਨੇ ਔਰ ਤੁਹਾਨੂੰ ਇਹ ਸਮਝ ਆ ਜਾਂਦਾ ਸੱਚਾ ਉਹ ਸੁਆਉ ਹੁੰਦਾ ਪਰਪਸ ਆਫ ਲਾਈਫ, ਕਿ ਤੁਹਾਡਾ ਜ਼ਿੰਦਗੀ ਦਾ ਪਰਪਸ ਤੁਹਾਨੂੰ ਸਮਝ ਆ ਜਾਂਦਾ। ਇੱਥੇ ਮਿਲੇ ਵਡਾਈਆਂ, ਜਦੋਂ ਤੁਸੀਂ ਸਚਿਆਰਤਾ ਨਾਲ ਜੀਵਨ ਜਿਉਂਦੇ ਹੋ, ਤੁਹਾਡਾ ਸੱਚਾ ਜੀਵਨ ਹੁੰਦਾ, ਤੇ ਜਿਹੜੇ ਬੇਈਮਾਨ ਨੇ ਉਹ ਵੀ ਤੁਹਾਡੀ ਤਾਰੀਫ ਕਰਦੇ ਨੇ। ਉਹ ਭਾਵੇਂ ਤੁਹਾਡੇ ਨੇੜੇ ਨਾ ਲੱਗਣ ਕਿ ਭਾਈ ਇਹ ਬੰਦਾ ਬਹੁਤ ਇਮਾਨ, ਪਰ ਦਿਲੋਂ ਉਹਨਾਂ ਨੂੰ ਪਤਾ ਹੁੰਦਾ ਉਹ ਬੇਈਮਾਨ ਨੇ, ਇਹਨੂੰ ਅਸੀਂ ਵਡਿਆਈ ਕਹਿੰਦੇ। ਇੱਥੇ ਮਿਲੇ ਵਡਾਈਆਂ ਦਰਗਹਿ ਪਾਵੈ ਥਾਓ, ਔਰ ਅਕਾਲ ਪੁਰਖ ਦੀ ਦਰਗਾਹ ਤਾਂ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੈ ਜਜਮਾਲਿਆ, ਥਾਏ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋਜ਼ਖ ਚਾਲਿਆ। ਉਸ ਦਰਗਾਹ ਤਾਂ ਹੈ ਹੀ ਹੈ। ਤੇ ਅਖੀਰਲੇ ਪਦ ਦੇ ਵਿੱਚ ਪੰਜਵੇਂ ਨਾਨਕ ਫਰਮਾਉਂਦੇ ਨੇ, ਕਰੇ ਕਰਾਏ ਆਪ ਪ੍ਰਭ ਸਭ ਕੁਛ ਤਿਸ ਹੀ ਹਾਥ, ਮਾਰ ਆਪੇ ਜੀਵਾਲ ਦਾ ਅੰਤਰ ਬਾਹਰ ਸਾਥ, ਨਾਨਕ ਪ੍ਰਭ ਸਰਣਾਗਤੀ ਸਰਬ ਕਟਾਂ ਕੇ ਨਾਥ। ਕਿ ਉਹ ਵਾਹਿਗੁਰੂ ਆਪ ਹੀ ਕਰਨ ਕਰਾਉਣ ਹਾਰ ਹੈ, ਉਹਦੇ ਹੱਥ ਹੀ ਸਭ ਕੁਛ ਹੈ, ਆਪੇ ਹੀ ਉਹ ਮਾਰ ਕੇ ਜਵਾਲਣ ਦੀ ਜਿਹੜੀ ਹੈ ਤੌਫੀਕ ਉਹਦੇ 'ਚ ਹੈ। ਉਹ ਹਮੇਸ਼ਾ ਅੰਦਰੋਂ ਬਾਹਰੋਂ ਤੁਹਾਡੇ ਨਾਲ ਹੈ। ਔਰ ਪੰਜਵੇਂ ਨਾਨਕ ਕਹਿੰਦੇ ਨੇ, ਮੈਂ ਉਸੇ ਹੀ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਹਾਂ, ਨਾਨਕ ਪ੍ਰਭ ਸਰਣਾਗਤੀ, ਮੈਂ ਉਸ ਦੇ ਰਿਫਿਊਜ 'ਚ ਹਾਂ, ਸਰਬ ਕਟਾਂ ਕੇ ਨਾਥ, ਜਿਹੜਾ ਕੁੱਲ ਕਾਇਨਾਤ ਦਾ, ਹਰ ਦਿਲ ਦਾ, ਸਾਰੇ ਦਿਲਾਂ ਦਾ, ਘੱਟ ਦਿਲ ਨੂੰ ਕਹਿੰਦੇ ਨੇ, ਸਾਰੇ ਦਿਲਾਂ ਦਾ ਮਾਲਕ ਹੈ, ਮੈਂ ਉਸ ਦੀ ਸ਼ਰਨ ਦੇ ਵਿੱਚ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਅੱਜ ਦੇ ਐਮੀਸ਼ੂ ਵਿੱਚ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਖੁਦਾ ਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।